ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਤੋਂ 40 ਸਾਲ ਪਹਿਲਾਂ ਇੰਦਰਾ ਗਾਂਧੀ ਦੇ ਰਾਜ ਥੱਲੇ 25 ਜੂਨ 1975 ਨੂੰ ਭਾਰਤ ਦੇ ਵਿੱਚ ਇਮਰਜੈਂਸੀ ਲਗਾਈ ਗਈ, ਜਿਹੜੀ ਕਿ 21 ਮਹੀਨੇ ਲੱਗੀ ਰਹੀ। ਅੱਜ ਭਾਵੇਂ ਸੋ ਕਾਲ ਡੈਮੋਕ੍ਰੈਟਿਕ ਭਾਰਤ ਵਿੱਚ BJP ਰੂਲ ਕਰਦੀ ਪਈ ਹੈ, ਪਰ ਆਪਣੇ ਵਿਰੋਧੀਆਂ ਨੂੰ ਨੱਥ ਪਾਉਣ ਲਈ ਭਾਜਪਾ ਦੀਆਂ ਕਾਰਵਾਈਆਂ ਕਾਂਗਰਸ ਨਾਲੋਂ ਵੀ ਘਾਤਕ ਹਨ। पिछले हफ्ते भाजपा के सीनियर लीडर LK अडवाणी ने एक इंटरव्यू दे विच यह जाहिर किया है कि इमरजेंसी के जिहड़े कारण हुंदे हन जां फोर्सिस हुंदियां हन ओह राइजते हन, इसलिए भारत विच कदी भी इमरजेंसी लगाउण दी पॉसिबिलिटीज हो सकदियां हन। व्यूअर्स, अज असीं इस इमरजेंसी संबंधी अते होर इस मुद्दिआं ते सब तो पहलां गलबात करन जा रहे हां श्रोमणी अकाली दल ਅੰਮ੍ਰਿਤਸਰ ਦੇ जनरल ਸਕੱਤਰ प्रोफैसर मोहिंदरपाल सिंह जी नाल, जिहड़े कि पटियाले तो साडे नाल फोन लाइन ते जुड़ चुके ने। जी भाई साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जवीर जी, जिस तरह पहला 40 साल पहला भी इमरजेंसी लगी है, हुण भी मोदी सरकार वालों शायद इमरजेंसी लगन दी पॉसिबिलिटीज हैं। तुसीं 1975 की इमरजेंसी बारे अते अगर हुण भी सम टाइम विच इमरजेंसी लगती है, इस दे की इफैक्ट्स होणगे, इस बारे सानूं वेरवे सहित जानकारी दिओ। मेरे ख्याल मुताबक एमरजेंसी तो एक लफ्ज है, असल विच हुकूमतां जदों चाहुंदियां ने, ਜਦੋਂ ਉਹ ਮਹਿਸੂਸ ਕਰਦੀਆਂ ਨੇ ਕਿ ਹੁਣ ਲੋਕਾਂ ਨੂੰ ਹੋਰ ਜ਼ਿਆਦਾ ਮੂਰਖ ਸਿੱਧੇ ਰੂਪ ਦੇ ਨਹੀਂ ਬਣਾਇਆ ਜਾ ਸਕਦਾ ਜੀ, ਤਾਂ ਉਹ ਇਸ ਲਫ਼ਜ਼ ਦਾ ਜਿਹੜਾ ਉਹਨਾਂ ਨੂੰ ਇੱਕ ਕਾਨੂੰਨੀ ਤੌਰ ਤੇ ਅਧਿਕਾਰ ਮਿਲਿਆ ਹੋਇਆ ਉਹ ਯੂਜ਼ ਕਰ ਲੈਂਦੀਆਂ ਨੇ। ਹਾਂਜੀ, ਫਿਲਹਾਲ ਮੈਨੂੰ ਇਹ ਲੱਗਦਾ ਨਹੀਂ ਕਿ ਇਸ ਲਫ਼ਜ਼ ਦੀ ਵਰਤੋਂ ਮੋਦੀ ਕਰੇਗਾ, ਕਿਉਂਕਿ ਉਹ ਆਲਰੇਡੀ ਹੀ ਐਮਰਜੈਂਸੀ ਦੇ ਮਾਹੌਲ ਦੇ ਵਾਂਗ ਹੀ ਕੰਮ ਕਰ ਰਿਹਾ ਹੈ। ਜਦੋਂ ਨਿਰੰਕੁਸ਼ਤਾ ਜਿਹਨੂੰ ਡਿਕਟੇਟਰਸ਼ਿਪ ਹੈ ਉਹ ਇੰਨੀ ਜ਼ਿਆਦਾ ਸਵੀਕਾਰ ਕੀਤੀ ਜਾਵੇ ਜਿਵੇਂ ਅੱਜ ਕੱਲ੍ਹ ਮੋਦੀ ਦੀ ਕੀਤੀ ਜਾਂਦੀ ਹੈ, ਤਾਂ ਉਹ ਐਮਰਜੈਂਸੀ ਵਰਗੇ ਜਿਹੜੇ ਲਫ਼ਜ਼ ਨੇ ਉਹਨਾਂ ਦੀ ਵਰਤੋਂ ਨਹੀਂ ਕਰੇਗਾ। ਇਹ ਜ਼ਰੂਰ ਹੈ ਕਿ ਜਿਸ ਦਿਨ ਹੀ ਇਹਦਾ ਰਾਜ ਆਇਆ ਹੈ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਜਿਹੜੇ ਹਾਲਾਤ ਸੀ, ਇਹਨਾਂ ਦੀ ਜਿਹੜੀ ਸੋਚ ਸੀ, ਉਹ ਘੱਟ ਗਿਣਤੀਆਂ ਵਾਸਤੇ ਕਿਸੇ ਐਮਰਜੈਂਸੀ ਤੋਂ ਘੱਟ ਨਹੀਂ ਸੀ ਜੀ। ਪਰ ਜਦੋਂ ਤੋਂ ਅੱਜ ਤੋਂ ਸਾਲ ਪਹਿਲਾਂ ਇਹਨਾਂ ਦਾ ਰਾਜ ਸ਼ੁਰੂ ਹੋਇਆ ਹੈ ਜੀ, ਜਿਹੜੀ ਵੀ ਘੱਟ ਗਿਣਤੀ ਕੌਮਾਂ ਹਿੰਦੁਸਤਾਨ 'ਚ ਰਹਿੰਦੀਆਂ ਨੇ, ਚਾਹੇ ਉਹ ਵੱਡੀ ਕੌਮ ਮੁਸਲਮਾਨ ਹੋਵੇ, ਚਾਹੇ ਸਾਡੇ ਵਿੱਚ ਛੋਟੀ ਕੌਮ ਸਿੱਖ ਹੋਣ ਜਾਂ ਈਸਾਈ ਭਾਈਚਾਰਾ ਹੋਵੇ, ਇਹ ਸਾਰਿਆਂ ਦੇ ਲਈ ਹੀ ਅਨਅਨਾਉਂਸਡ ਐਮਰਜੈਂਸੀ ਲੱਗੀ ਹੋਈ ਹੈ ਤੇ ਇਹਨਾਂ ਦੀ ਕਿਸੇ ਵੀ ਭਾਵਨਾ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ। ਇਸ ਲਈ ਮੈਨੂੰ ਲੱਗਦਾ ਨਹੀਂ ਕਿ ਉਹ ਇਸ ਲਫ਼ਜ਼ ਦੀ ਵਰਤੋਂ ਕਰੇਗਾ, ਕਿਉਂਕਿ ਉਹ ਡਿਕਟੇਟਰਾਂ ਵਾਂਗ ਕੰਮ ਕਰ ਰਿਹਾ ਹੈ ਤੇ ਉਹਦੇ ਪਿੱਛੇ RSS ਦਾ ਜਿਹੜਾ ਇੱਕ ਏਜੰਡਾ ਹੈ ਉਹਨੂੰ ਖੁੱਲ੍ਹ ਕੇ ਪ੍ਰਗਟ ਕਰ ਰਹੇ ਨੇ ਇਸ ਟਾਈਮ ਦੁਨੀਆ ਦੇ ਵਿੱਚ, ਹਿੰਦੁਸਤਾਨ 'ਚ ਖਾਸ ਕਰਕੇ। ਜੀ ਜੀ, ਤੇ ਵੀਰ ਜੀ, ਜਿਸ ਤਰ੍ਹਾਂ ਪਹਿਲਾਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਇਮਰਜੈਂਸੀ ਲਗਾਈ ਸੀ, ਉਸ ਵੇਲੇ ਸਿੱਖਾਂ ਨੇ ਸਪੈਸ਼ਲੀ ਅਕਾਲੀ ਦਲ ਦੇ ਮੈਂਬਰਾਂ ਨੇ ਉੱਥੇ ਮੋਰਚਾ ਲਗਾਇਆ ਸੀ, ਉਸ ਦੇ ਖਿਲਾਫ ਇਮਰਜੈਂਸੀ ਦੇ ਖਿਲਾਫ ਮੋਰਚਾ ਲਗਾਇਆ ਸੀ। ਤੇ ਅਸੀਂ ਕੀ ਹਾਸਲ ਕੀਤਾ ਇਸ ਇਮਰਜੈਂਸੀ ਦੇ ਖਿਲਾਫ ਮੋਰਚਾ ਲਗਾ, ਕਿਉਂਕਿ ਅਸੀਂ ਤਾਂ 40,000 ਜੋ ਸਿੱਖ ਸੀ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਵਾਟ ਡਿਡ ਵੀ ਗੇਨ, ਅਸੀਂ ਕੀ ਗੇਨ ਕੀਤਾ ਇਸ ਤੋਂ, ਜਾਂ ਹਾਸਲ ਕੀਤਾ? ਇਹਦੇ ਵਿੱਚ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜਾ ਉਸ ਵਕਤ ਅਕਾਲੀਆਂ ਨੇ ਲਗਾਤਾਰ ਇਸ ਐਮਰਜੈਂਸੀ ਦੇ ਖਿਲਾਫ ਮੋਰਚਾ ਲਗਾਇਆ ਜੀ, ਉਹਦੇ ਨਾਲ ਸਿੱਖਾਂ ਦਾ ਜਾਂ ਅਕਾਲੀ ਪਾਰਟੀ ਦਾ ਇੱਕ ਇਮੇਜ ਜਿਹੜਾ ਹੈ ਉਹ ਮਨੁੱਖੀ ਅਧਿਕਾਰਾਂ ਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਉਜਾਗਰ ਹੋਇਆ ਸੀ ਜੀ। ਪਰ ਉਸ ਤੋਂ ਬਾਅਦ ਪ੍ਰਾਪਤ ਹੋਣ ਦੀ ਬਜਾਏ ਅਸੀਂ ਖੋਇਆ ਬਹੁਤ ਕੁਝ ਹੈ। ਪ੍ਰਕਾਸ਼ ਸਿੰਘ ਬਾਦਲ ਜੋ ਹੀ ਐਮਰਜੈਂਸੀ ਦੇ ਵਿੱਚ ਮਸ਼ਹੂਰ ਹੋਇਆ ਕਿ ਇਹਨਾਂ ਨੇ ਲੋਹਾ ਲਿਆ ਹੈ, ਤਾਂ ਜਨਤਾ ਪਾਰਟੀ ਦੇ ਰਾਜ ਦੇ ਸਮੇਂ ਉਹ ਚੀਫ ਮਿਨਿਸਟਰ ਬਣਿਆ ਤੇ ਉਸ ਤੋਂ ਬਾਅਦ ਅਸੀਂ ਇਹ ਖੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੀ ਉਹੋ ਜਿਹਾ ਡਿਕਟੇਟਰ ਬਣ ਗਿਆ ਜਿਹਦੇ ਖਿਲਾਫ ਇੰਦਰਾ ਗਾਂਧੀ ਖਿਲਾਫ ਉਹ ਖੜਾ ਸੀ। ਉਹਦੀਆਂ ਆਪਣੀਆਂ ਹਰਕਤਾਂ ਵੀ ਦਿਨੋਂ ਦਿਨ ਇੰਨੀਆਂ ਮਾੜੀਆਂ ਹੁੰਦੀਆਂ ਗਈਆਂ ਕਿ ਉਹ ਆਪ ਖੁਦ ਹੀ ਐਮਰਜੈਂਸੀ ਦਾ ਇੱਕ ਪ੍ਰਤੀਕ ਬਣ ਗਿਆ ਤੇ ਲੋਕਾਂ ਨੂੰ, ਖਾਸ ਕਰ ਸਿੱਖਾਂ ਨੂੰ ਮੂਰਖ ਬਣਾ ਕੇ ਉਹਨੇ ਹਰ ਤਰ੍ਹਾਂ ਦੀ ਜਿਹੜੀ ਲੁੱਟ ਹੈ ਉਹ ਪੰਜਾਬ ਦੀ ਤੇ ਸਿੱਖਾਂ ਦੀ ਕੀਤੀ ਹੈ। ਬਸ ਇਹੀ ਮੈਂ ਸਮਝਦਾ ਕਿ ਉਸ ਵਕਤ ਜਿਹੜਾ ਅਕਾਲੀ ਪਾਰਟੀ ਨੇ ਇੱਕ ਰੋਲ ਨਿਭਾਇਆ, ਉਹਦਾ ਜਿਹੜਾ ਇੱਕ ਨਜਾਇਜ਼ ਫਾਇਦਾ ਤੇ ਗਲਤ ਫਾਇਦਾ ਪ੍ਰਕਾਸ਼ ਸਿੰਘ ਬਾਦਲ ਉਠਾ ਕੇ ਆਪ ਖੁਦ ਡਿਕਟੇਟਰ ਬਣ ਗਿਆ ਤੇ ਲੋਕਾਂ ਨੂੰ, ਖਾਸ ਕਰ ਪੰਜਾਬੀਆਂ ਤੇ ਸਿੱਖਾਂ ਨੂੰ ਮੂਰਖ ਬਣਾ ਕੇ ਉਹ ਲੁੱਟੀ ਜਾ ਰਿਹਾ ਹੈ। ਤੇ ਸਾਡੇ ਵਾਸਤੇ, ਇਹ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਇੱਕ ਅਨਅਨਾਉਂਸਡ ਐਮਰਜੈਂਸੀ ਹੈ
ਲੋਕ ਮੂਰਖ ਹੋ ਰਹੇ ਨੇ। ਕੁਝ ਨਸ਼ੇ 'ਚ ਪਾਤੇ, ਕੁਝ ਕਤਲ ਕਰਤੇ, ਕੁਝ ਸ਼ਹੀਦ ਕਰਤੇ ਤੇ ਕੁਝ ਲੁੱਟ ਲਏ, ਕੁਝ ਦਬਾਤੇ। ਕਿਸੇ ਵੀ ਵਿਰੋਧੀ ਨੂੰ ਅੱਜ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਰਕਾਰ ਦੇ ਖਿਲਾਫ, ਉਹਨਾਂ ਦੇ ਖਿਲਾਫ ਕੋਈ ਚੀਜ਼ ਬੋਲ ਸਕੇ। ਦੂਜੇ ਪਾਸੇ ਸ਼ਰੇਆਮ ਮੀਡੀਆ ਤੇ ਏਜੰਸੀਆਂ ਤੇ ਇਨਵੈਸਟੀਗੇਸ਼ਨ ਏਜੰਸੀਆਂ ਕਹਿੰਦੀਆਂ ਨੇ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਇਹ ਵੱਡਾ ਸਮਗਲਰ ਹੈ ਚਿੱਟੇ ਦਾ ਜਾਂ ਚਰਸ ਦਾ, ਜੋ ਵੀ ਇਹ ਹੁੰਦਾ ਸਮਾਨ ਜਿਹਦਾ ਨਸ਼ਾ ਅੱਜ ਪੰਜਾਬ 'ਚ ਫੈਲ ਰਿਹਾ ਹੈ, ਪਰ ਉਹਨੂੰ ਬਿਲਕੁਲ ਹੀ ਅੱਜ ਕਲੀਨ ਚਿੱਟ ਦਿੱਤੀ ਹੋਈ ਹੈ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਇਹ ਦੱਸਦੀਆਂ ਨੇ ਕਿ ਭਾਵੇਂ ਅਕਾਲੀ ਦਲ ਨੇ ਇੱਕ ਵਧੀਆ ਰੋਲ ਅਦਾ ਕੀਤਾ ਸੀ, ਪਰ ਉਹਦਾ ਜਿਹੜਾ ਬੈਡ ਇਫੈਕਟ ਪ੍ਰਕਾਸ਼ ਸਿੰਘ ਬਾਦਲ ਉਠਾ ਕੇ ਤੇ ਸਿੱਖਾਂ ਨੂੰ ਲਗਭਗ ਖਤਮ ਕਰਨ ਵੱਲ ਲੈ ਕੇ ਜਾ ਰਹੇ। ਜੀ ਪਰਵੇਸ਼ ਜੀ ਗੱਲ ਕੀਤੀ ਅਕਾਲੀਆਂ ਨੇ ਵਧੀਆ ਰੋਲ ਕੀਤਾ ਸੀ, ਪਰ ਉਸ ਵੇਲੇ ਬਾਦਲ ਨੇ ਚੰਗਾ ਲਾਹਾ ਲਿੱਤਾ ਉਸ ਚੀਜ਼ ਦਾ ਉਸ ਟਾਈਮ ਦਾ। ਪਰ ਈਵਨ 40 ਸਾਲ ਬਾਅਦ ਵੀ ਅੱਜ ਇਸ ਵੇਲੇ ਵੀ ਬਾਦਲ ਕਾਫੀ ਹਰ ਚੀਜ਼ ਦੇ ਉੱਪਰ ਲਾਹਾ ਲੈਂਦਾ, ਕਿਉਂਕਿ ਪਿਛਲੇ ਹਫ਼ਤੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਵੀ 350 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀ, ਉੱਥੇ ਵੀ ਉਸ ਮੌਕੇ ਤੇ ਵੀ ਬਾਦਲ ਨੇ ਆਪਣੇ ਸਿਆਸੀ ਲਾਹਾ ਲੈਣਾ ਚਾਹਿਆ। ਤੁਸੀਂ ਬਾਦਲਾਂ ਦੇ, ਕਿਉਂਕਿ ਕਾਫੀ ਲੋਕਾਂ ਨੇ ਮੂਰਖ ਵੀ ਬਣਾ ਰਿਹਾ ਵਾ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ, ਤੁਸੀਂ ਬਾਦਲਾਂ ਦੇ ਕੁਝ ਯਤਨ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਕੀ ਲਾਸਟ ਕੀ ਕਿਹਾ ਬਾਦਲ ਦੇ ਜੋ ਕੁਝ ਯਤਨ ਜਿਹੜੇ ਲਾਹਾ ਲੈ ਰਿਹਾ ਹੈ, ਕਿਉਂਕਿ 350 ਸਾਲਾਂ ਦੇ ਵਿੱਚ ਵੀ ਇਹ ਬੀਜੇਪੀ ਵਾਲੇ ਲੀਡਰਾਂ ਨੂੰ ਉੱਥੇ ਲੈ ਕੇ ਆਇਆ ਹੈ, ਇਹਨੇ ਕੋਈ ਸਿੱਖ ਪੰਥ ਲਈ ਕੁਝ ਨਹੀਂ ਕੀਤਾ, ਪਰ ਬੀਜੇਪੀ ਲੀਡਰਾਂ ਨੇ ਆਪਣੀ ਜਿਹੜਾ ਪਿੱਛੇ, ਠੀਕ ਹੈ ਤੁਹਾਡੀ ਗੱਲ, ਜਿਹੜਾ ਪਿਛਲੇ 2 ਹਫ਼ਤੇ ਪਹਿਲਾਂ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ 350 ਸਾਲਾ ਮਨਾਇਆ ਹੈ, ਕਹਿਣ ਨੂੰ ਤਾਂ ਅਨੰਦਪੁਰ ਸਾਹਿਬ ਦੀ ਸਥਾਪਨਾ ਦਾ ਦਿਵਸ ਸੀ, ਪਰ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਵਿਚਾਰਧਾਰਾ ਇਹ ਜੇ ਕਹਿ ਜਾਵੇ ਕਿ ਉੱਥੇ ਇੱਕ ਹਿੰਦੂ ਮਹਾਸਭਾ ਹੋਈ ਹੈ ਸਟੇਜ ਤੇ, ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਅਸੀਂ ਉੱਥੇ ਹਾਜ਼ਰ ਸੀ। ਮੈਂ ਤਾਂ ਇਹੀ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਅਵੇਅਰ ਹੋਣਾ ਪਏਗਾ। ਅਸੀਂ ਡੈਮੋਕ੍ਰੈਟਿਕ ਸਿਸਟਮ ਦੇ ਪਾਬੰਦ ਹਾਂ, ਅਸੀਂ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਰਹਿ ਕੇ ਹੀ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਮੇਰੀ ਪਾਰਟੀ, ਜਿਵੇਂ ਕਿ ਸਾਰਾ ਸੰਸਾਰ ਜਾਣਦਾ ਹੈ, ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਦੇ ਤੇ ਸਿੱਖਾਂ ਦੇ ਜਿਹੜਾ ਖੋਇਆ ਹੋਇਆ ਡਿਗਨਿਟੀ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ੀਲ ਹੈ। ਪਰ ਵੱਡੀ ਪੱਧਰ ਤੇ ਲੋਕਾਂ ਦਾ ਪ੍ਰਕਾਸ਼ ਸਿੰਘ ਬਾਦਲ ਵੱਲ ਜਾਣਾ ਕਈ ਵਾਰੀ ਇੱਥੇ ਬੈਠ ਕੇ ਸੋਚਿਆ ਵੀ ਜਾਂਦਾ ਹੈ। ਇਹ ਬੇਸਮਝੀ ਕਰਕੇ ਹੈ, ਅਨਪੜ੍ਹਤਾ ਕਰਕੇ ਹੈ। ਉਹਨਾਂ ਦੀ ਗਰੀਬੀ ਹੁਣ ਜਿਹੜੀ ਦਿਨੋਂ ਦਿਨ ਵਧੀ ਜਾ ਰਹੀ ਹੈ, ਕਿਸਾਨ ਦੀ, ਜ਼ਿਮੀਂਦਾਰ ਦੀ, ਉਹ ਵੀ ਕਾਰਨ ਹਨ। ਕਾਰਨ ਕਈ ਨੇ, ਪਰ ਉਹਦਾ ਮਤਲਬ ਕਿ ਲੋਕਾਂ ਨੂੰ ਇੱਕ ਮਜਬੂਰ ਜਿਹਾ ਕਰਤਾ ਹੈ। ਲੋਕ ਸਮਝਦੇ ਆ ਵੀ ਸ਼ਾਇਦ ਜੇ ਅਸੀਂ ਕੁਝ ਬੋਲੇ ਤਾਂ ਅਸੀਂ ਜਿੱਥੇ ਅੱਜ ਜਿਸ ਮਾੜੀ ਜ਼ਿੰਦਗੀ 'ਚ ਜੀ ਰਹੇ ਹਾਂ ਉਸ ਤੋਂ ਹੋਰ ਮਾੜੇ ਹੋ ਜਾਂਦੇ। ਇਹ ਡਰ ਪੈਦਾ ਕੀਤਾ ਗਿਆ ਹਕੂਮਤ ਵੱਲੋਂ, ਤੇ ਹਕੂਮਤ ਪ੍ਰਕਾਸ਼ ਸਿੰਘ ਬਾਦਲ ਹੀ ਕਰ ਰਿਹਾ ਹੈ। ਸੋ ਇਹ ਇੱਕ ਐਸਾ ਮਾਫੀਆ ਸਿਸਟਮ ਪੰਜਾਬ ਦੇ ਉੱਤੇ ਲਾਗੂ ਕਰਤਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਉੱਥੇ ਵੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਪ੍ਰਗਟਾਵਾ ਕੀਤਾ, ਇਜ਼ਹਾਰ ਦਾ, ਖਾਲਿਸਤਾਨ ਦਾ ਅਸੀਂ ਇਜ਼ਹਾਰ ਕਰਕੇ, ਤੇ ਅੱਗੇ ਵੀ ਅਸੀਂ ਲੱਗੇ ਰਹਾਂਗੇ। ਤੇ ਇੰਨਾ ਜ਼ਰੂਰ ਹੈ, ਤੁਸੀਂ ਸਾਨੂੰ ਟਾਈਮ ਦਿੰਦੇ ਹੋ, ਤੁਹਾਡੀ ਮਿਹਰਬਾਨੀ ਹੈ। ਅਸੀਂ ਲੋਕਾਂ ਨੂੰ ਇਹੀ ਕਹਾਂਗੇ, ਬਾਹਰਲੇ ਮੁਲਕਾਂ ਜਿਹੜੇ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ, ਉਹ ਆਪਣੇ ਰਿਸ਼ਤੇਦਾਰਾਂ ਰਾਹੀਂ, ਆਪਣੇ ਮਿੱਤਰਾਂ ਰਾਹੀਂ, ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਵੇਅਰ ਕਰਨ ਕਿ ਜਿਹੜੇ ਹਕੂਮਤਾਂ ਜਦੋਂ ਇੰਨੀਆਂ ਜ਼ਿਆਦਾ ਰਾਜਸ਼ੀ ਮੁਕੱਦਮ ਕੁੱਤੇ ਹੋ ਜਾਣ ਤਾਂ ਉਹਨਾਂ ਦੇ ਵਿਰੁੱਧ ਆਵਾਜ਼ ਹਰ ਇੱਕ ਇਨਸਾਨ ਨੂੰ, ਚੰਗੇ ਇਨਸਾਨ ਨੂੰ ਉਠਾਉਣੀ ਚਾਹੀਦੀ ਹੈ। ਖਾਸ ਕਰ ਸਿੱਖਾਂ ਦਾ ਤਾਂ ਇਹ ਇੱਕ ਫਰਜ਼ ਬਣਦਾ ਹੈ। ਉਸ ਤੋਂ ਬਾਅਦ ਹੀ ਇਸ ਮਾੜੇ ਰਾਜ ਤੋਂ ਕੋਈ ਨਿਜਾਤ ਮਿਲ ਸਕਦੀ ਹੈ, ਨਹੀਂ ਤਾਂ ਜਿਹੜਾ ਇਹ ਕੰਟੀਨਿਊਟੀ ਹੈ ਇਹ ਬਹੁਤ ਜਲਦੀ ਪੰਜਾਬ ਨੂੰ ਨਿਕਲ ਜਾਏਗੀ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਐਦੀਆਂ ਜਿਸ ਤਰ੍ਹਾਂ ਆਪਾਂ ਪਹਿਲਾਂ ਹਮੇਸ਼ਾ ਟਾਈਮ ਟੂ ਟਾਈਮ ਗੱਲਬਾਤ ਕਰਦੇ ਰਹਿੰਦੇ, ਕਾਂਗਰਸ ਦੀ ਪਾਵਰ ਦੀ, ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਆਪਣਾ ਜ਼ੋਰ ਦਿਖਾਇਆ, ਹੁਣ ਬੀਜੇਪੀ ਪਾਵਰ ਦੇ ਵਿੱਚ ਆ ਰਹੀ, ਕਿਸ ਤਰ੍ਹਾਂ ਬੀਜੇਪੀ ਆਪਣਾ ਜ਼ੋਰ ਦਿਖਾ ਰਹੀ ਹੈ। ਹਮੇਸ਼ਾ ਹਿੰਦੁਸਤਾਨ ਦੀਆਂ ਗੱਲਾਂ ਕਰਦੇ ਨੇ। ਇਵਨ ਪਿਛਲੇ ਦਿਨੀ ਵੀ ਇਹਨਾਂ ਨੇ ਇੰਟਰਨੈਸ਼ਨਲ ਯੋਗਾ ਡੇ ਮਨਾਇਆ, ਜਿਹੜਾ ਕਿ ਭਾਰਤ ਦੇ ਵਿੱਚ ਵੀ ਮਨਾਇਆ ਗਿਆ ਤੇ ਬਾਹਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਮਨਾਇਆ ਗਿਆ। ਇਹ ਭਾਰਤ ਦੇ ਵਿੱਚ ਵੀ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਤੁਹਾਨੂੰ ਲੱਗਦਾ ਕਿ ਭਾਰਤ ਨੂੰ ਆਲਰੇਡੀ ਇਹਨਾਂ ਨੇ ਹਿੰਦੂ ਨੇਸ਼ਨ ਬਣਾ ਦਿੱਤਾ ਹੈ, ਆਪਣੇ ਸਟੈਪ ਵੱਲ ਆਲਰੇਡੀ ਚੱਲ ਚੁੱਕੇ ਨੇ? ਮੈਂ ਤੁਹਾਡੇ ਪ੍ਰੋਗਰਾਮ ਵਿੱਚ, ਪਿਛਲੇ ਇੱਕ ਪ੍ਰੋਗਰਾਮ ਵਿੱਚ ਵੀ ਕਿਹਾ ਸੀ, ਜਦੋਂ ਹਿੰਦੁਸਤਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਪਰੋਂ ਮੋਹਨ ਭਾਗਵਤ ਇਹ ਕਹਿੰਦਾ ਹੈ ਕਿ ਹਿੰਦੁਸਤਾਨ 'ਚ ਰਹਿਣ ਵਾਲੇ ਕਿਸੇ ਵੀ ਬੰਦੇ ਨੂੰ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਹਿੰਦੂ ਰਾਸ਼ਟਰਵਾਦ ਹੈ, ਕਿ ਉਹਨੂੰ ਆਪਣੇ ਮਨ ਨੂੰ ਮਨਾ ਲੈਣਾ ਚਾਹੀਦਾ ਹੈ। ਇਹ ਜਿਹੜੇ ਅਗਲੇ ਸਟੈਪ ਨੇ ਇਹ ਉਹਦੇ, ਕਿਉਂਕਿ ਆਰਐਸਐਸ ਦਾ ਉਹ ਹੈੱਡ ਹੈ, ਇਸ ਲਈ ਨੀਤੀ ਉਸੇ ਦੀ ਚੱਲ ਰਹੀ ਹੈ ਹਿੰਦੁਸਤਾਨ ਦੇ ਵਿੱਚ।
हाँ जी। ਤੇ ਉਹਦੇ ਵਿੱਚ ਅਗਲਾ ਸਟੈਪ ਯੋਗਾ ਆ ਗਿਆ। ਮੈਨੂੰ ਇਹ ਥੋੜਾ ਜਿਹਾ ਦੁੱਖ ਹੈ ਕਿ ਯੂਐਨਓ ਨੇ ਬਿਨਾਂ ਸੋਚੇ ਸਮਝੇ ਉਹਨੂੰ ਇੱਕ ਮਤਲਬ ਇੰਟਰਨੈਸ਼ਨਲ ਡੇ ਜਿਹੜਾ ਐਲਾਨ ਕਰਤਾ, ਉਹ ਠੀਕ ਨਹੀਂ ਹੋਇਆ। ਕਿਉਂਕਿ ਕਿਸੇ ਇੱਕ ਸੋਚ ਨਾਲ ਸੰਬੰਧਿਤ ਕਿਸੇ ਵੀ ਐਕਟੀਵਿਟੀ ਨੂੰ ਜਦੋਂ ਤੁਸੀਂ ਇੰਟਰਨੈਸ਼ਨਲ ਮਾਨਤਾ ਦਿੰਦੇ ਹੋ ਤਾਂ ਉਹਨੂੰ ਇੱਕ ਬਹਾਨਾ ਮਿਲ ਜਾਂਦਾ ਹੈ ਕਹਿਣ ਦਾ ਕਿ ਹੁਣ ਤਾਂ ਯੂਐਨਓ ਨੇ ਵੀ ਕਰਤਾ। ਬਾਕੀ ਹਿੰਦੁਸਤਾਨ 'ਚ ਰਹਿਣ ਵਾਲੇ ਲੋਕ ਤਾਂ ਕਹਿੰਦੇ ਹੀ ਨੇ, ਸਮਝਦੇ ਨੇ ਇਸ ਗੱਲ ਨੂੰ ਕਿ ਜਿੱਥੇ ਹੋਰ ਬਹੁਤ ਕੁਝ ਥੋਪਿਆ ਜਾ ਰਿਹਾ ਸਾਡੇ ਤੇ, ਯੋਗਾ ਵੀ ਥੋਪਿਆ ਜਾਊਗਾ। ਇਹ ਸਾਰਾ ਇੱਕ ਜਿਵੇਂ ਸੈਫਰਨ ਕਲਚਰ ਹੈ। ਜੀ ਜੀ ਤਾਂ ਵੀਰ ਜੀ, ਕਿਉਂਕਿ ਸਾਡਾ ਵਕਤ ਬਹੁਤ ਲਿਮਿਟਡ ਹੈ, ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਅਸੀਂ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਕਹਿੰਦੇ ਨੇ ਕਿ ਪਹਿਲਾਂ ਗੀਤਾ ਨੇ ਲਾਗੂ ਕਰ ਦਿੱਤੀ ਸੀ ਪੰਜਾਬ ਦੇ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਪਹਿਲਾਂ ਲਾਗੂ ਕੀਤੀ ਸੀ, ਹੁਣ ਯੋਗਾ ਵੀ ਲਾਗੂ ਕਰ ਦੇਣਗੇ। ਡੂ ਯੂ ਥਿੰਕ ਕਿ ਇਹ ਕਿਸ ਤਰ੍ਹਾਂ ਸਿੱਖੀ ਨੂੰ ਜਾਂ ਪੰਜਾਬੀਆਂ ਨੂੰ ਇਫੈਕਟ ਕਰੇਗਾ ਫਿਊਚਰ ਦੇ ਵਿੱਚ ਸਮਹਾਉ? ਹੈਲੋ ਵੀਅਰਸ, ਆਈ ਥਿੰਕ ਇਹਨਾਂ ਦਾ ਫੋਨ ਲਾਈਨ ਕੱਟ ਗਈ ਹੈ, ਸੋ ਅਸੀਂ ਲੈਂਦੇ ਇੱਥੇ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਹੋਰ ਸ਼ਖਸੀਅਤ ਨਾਲ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਕਰਾਂਗੇ। ਸੋ ਕੀਪ ਵਾਚਿੰਗ ਨਿਊਜ਼ TV 84। We'll be right back after a short break.